ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤ ਵਿੱਚ ਕਿਸਾਨ ਲਹਿਰ ਦੇ ਚੱਲਦਿਆਂ ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿੱਚ ਹਿੰਦੂ ਤਵੀ ਤਨਜ਼ੀਮਾਂ ਵੱਲੋਂ ਸਿੱਖਾਂ ਦੇ ਖਿਲਾਫ ਜਿਹੜਾ ਬਹੁਤ ਜ਼ਹਿਰ ਉਗਲਿਆ ਜਾ ਰਿਹਾ ਹੈ। ਸੋ ਖਾਸ ਕਰਕੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਹਿੰਦੂ ਤਵੀਆਂ ਵੱਲੋਂ ਸਿੱਖ ਕਾਰੋਬਾਰਾਂ ਦੇ ਬਾਈਕਾਟ ਦਾ ਜਿਹੜਾ ਸੱਦਾ ਵੀ ਉਹ ਦਿੱਤਾ ਗਿਆ ਹੈ। ਸੋ ਇਸ ਹਿੰਦੂ ਤਵੀ ਹਮਲੇ ਨੂੰ ਪਛਾੜਨ ਲਈ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ, ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕਿਸਾਨ ਐਜੀਟੇਸ਼ਨ ਨੇ ਜਿੱਥੇ ਭਾਰਤੀ ਹਕੂਮਤ ਹਿੰਦੂਤਵਾਦੀ ਆਈਡੀਓਲੋਜੀ ਔਰ ਕਿਵੇਂ ਇਹਨਾਂ ਨੇ ਅਡਾਨੀ ਅੰਬਾਨੀ ਔਰ ਪਤੰਜਲੀ ਨੂੰ ਮੁਲਕ ਵੇਚਿਆ ਔਰ ਕਿਵੇਂ ਫਿਊਚਰ ਦੇ ਵਿੱਚ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਖੋਹਣ ਜਾਂ ਇਹ ਕਹੋ ਕਿ ਉਹਨਾਂ ਦਾ ਰਾਈਸ ਬਾਉਲ ਤੋੜਨ ਦੀ ਲਾਈਨ ਜਿਹੜੀ ਹੈ ਉਸ ਨੂੰ ਕਾਨੂੰਨੀ ਰੂਪ ਦਿੱਤਾ ਗਿਆ। ਬਿਲਕੁਲ ਇਹਨੇ ਡਾਇਸਪੋਰਾ ਸਿੱਖਾਂ ਨੂੰ ਵੀ ਬਹੁਤ ਆਰਗੇਨਾਈਜ਼ ਕੀਤਾ, ਗੈਲਵੇਨਾਈਜ਼ ਕੀਤਾ। ਨਤੀਜੇ ਦੇ ਤੌਰ ਤੇ ਬੜੇ ਪਾਵਰਫੁਲ ਅੰਦਾਜ਼ ਦੇ ਵਿੱਚ ਦੁਨੀਆ ਭਰ 'ਚ ਜਿਹੜਾ ਪ੍ਰੋਟੈਸਟ ਦਾ ਸਿਲਸਿਲਾ ਵੀ ਜਾਰੀ ਹੈ ਔਰ ਵਿਦਨ ਜਿਹੜਾ ਇਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਇਸ ਨੂੰ ਪ੍ਰਭਾਵਿਤ ਕੀਤਾ ਸਿੱਖਾਂ ਨੇ। ਇਸ ਦੇ ਲਈ ਜਿਵੇਂ ਅਸੀਂ ਜ਼ਿਕਰ ਕੀਤਾ, ਬ੍ਰਿਟਿਸ਼ ਪਾਰਲੀਮੈਂਟ 'ਚ 1.5 ਘੰਟੇ ਦੀ ਡਿਸਕਸ਼ਨ ਹੋਈ। US ਸਿੱਖ ਕਾਂਗਰੈਸ਼ਨਲ ਕਾਕਸ ਦੇ ਮੈਂਬਰਾਂ ਨੇ ਆਵਾਜ਼ ਚੁੱਕੀ, ਕੁਝ ਸਟੇਟਾਂ ਨਿਊ ਜਰਸੀ ਕਨੈਟੀਕਟ ਸੈਨੇਟਰਸ ਨੇ ਆਵਾਜ਼ ਚੁੱਕੀ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਵਾਜ਼ ਚੁੱਕੀ। ਆਸਟ੍ਰੇਲੀਆ 'ਚ 15 ਤਰੀਕ ਨੂੰ ਜਿਹੜਾ 15 ਮਾਰਚ ਨੂੰ ਇਸ ਦੇ ਉੱਤੇ ਜਿਹੜੀ ਹੈ ਇੱਕ ਬਰੀਫ ਡਿਸਕਸ਼ਨ ਹੋਣ ਜਾ ਰਹੀ, ਭਾਵੇਂ ਸਿਲੈਕਟ ਫਿਊ ਵਲੰਟੈਰਲੀ ਹੋਏਗੀ ਔਰ ਇਸੇ ਤਰ੍ਹਾਂ ਬਾਕੀ ਥਾਵਾਂ ਦੇ ਉੱਤੇ ਵੀ ਇਸ ਦੀ ਆਵਾਜ਼ ਉੱਠੀ। ਹੁਣ ਇਸ ਨੇ ਉਹਨਾਂ ਨੂੰ ਫਿਕਰ ਵੀ ਪਾਇਆ ਔਰ ਕੁਦਰਤੀ ਗੱਲ ਹੈ ਕਿ ਇਸੇ ਪੀਰੀਅਡ 'ਚ ਫਰੀडम ਹਾਊਸ ਦੀ ਰਿਪੋਰਟ ਵੀ ਔਰ US ਸਰਫ ਵਾਲਿਆਂ ਨੇ ਵੀ ਔਰ ਹੁਣ ਅਸੀਂ ਸਵੀਡਨ ਦੇ ਥਿੰਕ ਟੈਂਕ ਦਾ ਵੀ ਦੇਖਿਆ। ਹੁਣ ਉਹਦੇ 'ਚ ਇਹਨਾਂ ਨੇ ਆਪਣਾ ਸਾਰਾ ਜਿਹੜਾ RSS ਦਾ ਨੈਟਵਰਕ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ ਇਸ ਪੀਰੀਅਡ ਦੇ ਵਿੱਚ ਖਾਸ ਤੌਰ ਤੇ 2014 ਤੋਂ ਬਾਅਦ ਜਦੋਂ ਮੋਦੀ ਦੀ ਹਕੂਮਤ ਬਣੀ, ਇਹਨਾਂ ਨੇ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਨਾਂ ਥੱਲੇ ਚੈਪਟਰ ਰਜਿਸਟਰ ਵੀ ਕਰਵਾਏ। ਕਈ ਥਾਂ ਦੇ ਉੱਤੇ ਈਵਨ ਚੇਅਰਸ ਐਸਟੈਬਲਿਸ਼ ਕਰਨ ਦੇ ਨਾਂ ਥੱਲੇ, ਕਿਉਂਕਿ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੈ, ਆਪਣੇ ਸੈੱਲ ਵੀ ਬਣਾਏ ਨੇ ਔਰ ਪਬਲਿਕ ਲਾਈਫ 'ਚ ਵੀ ਇਹਨਾਂ ਨੇ ਹੁਣ ਆਪਣੇ ਨੰਬਰ ਦੇ ਉੱਤੇ ਆਪਣੀ ਗਿਣਤੀ ਦੇ ਬਲਬੂਤੇ ਅਸੀਂ ਅਮਰੀਕਾ 'ਚ ਦੇਖਿਆ, ਕੈਨੇਡਾ 'ਚ ਵੀ ਵਿਜ਼ੀਬਲ ਹੈ, ਆਸਟ੍ਰੇਲੀਆ 'ਚ, ਕਿਉਂਕਿ ਆਸਟ੍ਰੇਲੀਆ 'ਚ ਪਹਿਲਾਂ ਉਹਨਾਂ ਨੂੰ ਕੋਈ ਸਿੱਖਾਂ ਤੋਂ ਚੈਲੰਜ ਨਹੀਂ ਸੀ, ਪਰ ਪਿਛਲੇ ਕੁਝ ਸਾਲਾਂ 'ਚ ਜਿੰਨੀ ਤੇਜ਼ੀ ਦੇ ਨਾਲ ਪੰਜਾਬ 'ਚੋਂ ਸਟੂਡੈਂਟਸ ਆਏ ਔਰ ਵੱਡੇ ਸ਼ਹਿਰਾਂ 'ਚ ਖਾਸ ਤੌਰ ਤੇ ਸਿਡਨੀ ਮੈਲਬਰਨ 'ਚ ਉਹਦੇ 'ਚ ਉਹਨਾਂ ਦੀ ਪ੍ਰੈਜ਼ੈਂਸ ਨਜ਼ਰ ਆਈ ਔਰ ਇਸ ਦਾ ਨਤੀਜਾ ਸੀ ਕਿ ਪਰਥ ਔਰ ਦੂਸਰੀਆਂ ਥਾਵਾਂ ਦੇ ਉੱਤੇ ਵੀ ਜਿੱਥੇ ਪਹਿਲਾਂ ਤੋਂ ਬੇਸ਼ੱਕ ਛੋਟੀਆਂ ਪਾਕਟਸ ਸੀ, ਮੋਰ ਆਰਗੇਨਾਈਜ਼ ਹੋਏ। ਨਵੰਬਰ 84 ਸਿੱਖ ਨਸਲਕੁਸ਼ੀ ਇਸ ਦੀ ਰੈਕਗਨੀਸ਼ਨ ਦੇ ਲਈ ਕੰਮ ਹੋਇਆ, ਵੱਡੇ ਵੱਡੇ ਪ੍ਰੋਟੈਸਟ ਹੋਏ ਔਰ ਇਸ ਸਾਰੇ ਦੇ ਨਾਲ ਅਵੇਅਰਨੈਸ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਜਿਵੇਂ ਜਿਹੜਾ ਉਹ ਸੈਮੀਨਾਰ ਜਿਹੜਾ ਉਸ ਨੂੰ ਕੀਤਾ ਗਿਆ ਔਰ ਉਹਦੇ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਆਏ, ਦੂਸਰੇ ਲੋਕ ਵੀ। ਮਤਲਬ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਔਰ ਪਾਰਲੀਮੈਂਟ ਤੱਕ ਰਸਵਾਈ ਕਰਵਾਉਣ 'ਚ ਬਹੁਤ ਸਾਰੇ ਗਰੁੱਪਸ ਨੇ, ਕਿਉਂਕਿ ਮੇਰੇ ਕੋਲ ਬਹੁਤ ਸਾਰੀ ਜਾਣਕਾਰੀ ਨਹੀਂ ਹੈ, ਮੈਂ ਸ਼ਾਇਦ ਸਾਰਿਆਂ ਨਾਲ ਇਨਸਾਫ ਨਾ ਕਰ ਪਾਵਾਂ, ਪਰ ਬਹੁਤ ਲੈਵਲ 'ਤੇ ਕੰਮ ਹੋਇਆ। ਨਤੀਜੇ ਦੇ ਤੌਰ 'ਤੇ ਕੈਨੇਡਾ ਦਾ ਤਾਂ ਵਿਜ਼ੀਬਲ ਹੈ ਕਿਉਂਕਿ ਜਗਮੀਤ ਸਿੰਘ ਹੋਰਾਂ ਦਾ ਰਾਈਜ਼ ਹੋਣਾ ਔਰ 17-18 ਮੈਂਬਰਸ ਆਫ ਪਾਰਲੀਮੈਂਟ, ਪਰ ਇਸ ਵੇਲੇ ਆਸਟ੍ਰੇਲੀਅਨ ਸਿਸਟਮ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਜਿਹੜੀ ਹਿੰਦੂ ਪੋਪੂਲੇਸ਼ਨ ਹੈ ਉੱਥੇ ਖਾਸ ਤੌਰ ਤੇ ਗੁਜਰਾਤੀ ਮੂਲ ਦੇ ਲੋਕ ਉਹ ਪਹਿਲਾਂ ਜਿਹੜੇ ਨੇ ਬੈਠੇ ਸੀ ਚੁੱਪਚਾਪ ਕਰਕੇ, ਪਰ ਹੁਣ ਪਿਛਲੇ ਕੁਝ ਸਮੇਂ ਤੋਂ ਸਾਰੇ ਹੀ ਐਕਟੀਵੇਟ ਕਰ ਦਿੱਤੇ ਨੇ ਔਰ ਠੀਕ ਹੈ ਜੇ ਉਹ ਆਪਣੇ ਇੰਡੀਆ ਦੇ ਲਈ ਆਪਣਾ ਉਹਨਾਂ ਦਾ ਪੈਟਰੀਓਟਿਜ਼ਮ ਦਿਖਾਉਣਾ ਚਾਹੁੰਦੇ ਨੇ ਜੀ ਸਦਕੇ, ਪਰ ਇਹ ਦੇਖਣ 'ਚ ਆਇਆ ਵੀ ਹੁਣ ਉਹਨਾਂ ਨੇ ਦੇਖਿਆ ਵੀ ਬਾਹਰ ਬੇਸ਼ੱਕ ਇਸ ਸਾਰੀ ਲੌਬੀ ਨੂੰ ਕੈਨੇਡਾ ਹੋਏ, ਅਮਰੀਕਾ ਹੋਏ, ਆਸਟ੍ਰੇਲੀਆ ਹੋਏ ਜਾਂ UK ਹੋਏ ਲੀਡ ਤਾਂ ਕਰਦੇ ਨੇ ਗੁਜਰਾਤੀ, ਲੇਕਿਨ ਇਸ 'ਚ ਹਾਲਾਂ ਸਾਊਥ ਦੇ ਜਾਂ ਈਵਨ ਤਾਮਿਲ ਔਰ ਦੂਸਰੇ ਉਹਨਾਂ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ, ਪਰ ਨੰਬਰ ਕਾਊਂਟ ਕਰਨ ਲੱਗਿਆ ਜਿਹੜੇ ਨੇ ਉਹ ਉਹਨਾਂ ਨੂੰ ਵੀ ਜੋੜ ਲੈਂਦੇ ਨੇ। ਅਮਰੀਕਾ 'ਚ ਕਹੀ ਜਾਣਗੇ ਜੀ ਅਸੀਂ ਇੰਨੇ ਮਿਲੀਅਨ ਹੋ ਗਏ ਹਾਂ, 5 ਮਿਲੀਅਨ ਹੈ, ਅਸੀਂ 6 ਮਿਲੀਅਨ ਹੈ, ਹਾਲਾਂ ਇਹਨਾਂ ਦੀ ਅਸਲ ਗਿਣਤੀ 4 ਲੱਖ ਵੀ ਨਹੀਂ ਹੈ
ਲੇਕਿਨ ਉਹ ਬਾਕੀ ਸਾਰੇ ਵੀ ਜਿਨ੍ਹਾਂ ਦਾ ਕੋਈ ਇੰਟਰਸਟ ਨਹੀਂ ਹੈ ਇਹਨਾਂ ਦੇ ਨਾਲ, ਉਹ ਆਪਣੇ ਖਾਤੇ 'ਚ ਪਾਉਂਦੇ ਨੇ। ਤੇ ਪੋਲਿਟਿਕਸ ਹੀ ਹੁੰਦੀ ਹੈ ਹਰ ਥਾਂ ਤੇ। ਹੁਣ ਵਿਦਿਨ ਕੰਟਰੀ ਉਹ ਕਿਸ ਹੱਦ ਤੱਕ ਕੋਇਜ਼ਨ ਕਰ ਰਹੇ ਨੇ, ਕਿਵੇਂ ਨਿਚੋੜ ਰਹੇ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਕਿਵੇਂ ਜ਼ਬਰਦਸਤੀ ਕਲੈਕਸ਼ਨ ਕੀਤੀ ਜਾ ਰਹੀ ਹੈ, ਔਰ ਜਿਹੜੇ ਲੋਕ ਨਹੀਂ ਚੰਦਾ ਇਹਨਾਂ ਨੂੰ ਦੇ ਰਹੇ ਉਹਨਾਂ ਦੇ ਘਰਾਂ ਨੂੰ, ਉਹਨਾਂ ਦੇ ਵਪਾਰਕ ਅਦਾਰਿਆਂ ਨੂੰ ਮਾਰਕ ਕਰ ਰਹੇ ਨੇ, ਬਿਲਕੁਲ ਜਿਵੇਂ ਨਾਜ਼ੀਆਂ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਕਿਉਂਕਿ ਇਹ ਕੈਨੇਡਾ ਆਸਟ੍ਰੇਲੀਆ ਵਾਲਿਆਂ ਦੀ ਗੱਲ ਕਰਨ ਤੋਂ ਪਹਿਲਾਂ ਹੁਣ ਜਿਹੜਾ ਐਕਸ ਚੀਫ ਮਿਨਿਸਟਰ ਰਿਹਾ ਕਰਨਾਟਕਾ ਦਾ ਕੁਮਾਰਾ ਸਵਾਮੀ, ਔਰ ਉਹਦੇ 'ਚ ਕਰਨਾਟਕਾ ਦੇ ਚੀਫ ਮਿਨਿਸਟਰ ਔਰ ਇਹ ਜਿਹੜੀ ਪਾਰਟੀ ਹੈ ਉਹਨਾਂ ਦੇ ਲੀਡਰ HD ਕੁਮਾਰਾ ਸਵਾਮੀ, ਉਹਨੇ ਕਿਹਾ ਕਿ ਵੀ ਵਲੰਟੀਅਰਸ ਆਫ RSS were marking houses of people who were not donating towards the construction of Ram temple, something that Nazis are believed to have done in Gujarat। ਉਹਨੇ ਕਿਹਾ, ਔਰ ਇਹ ਚੀਫ ਮਿਨਿਸਟਰ ਜਿਹੜਾ ਰਿਹਾ ਬੰਦਾ ਔਰ ਪੋਲੀਟੀਕਲ ਪਾਰਟੀ ਦਾ ਲੀਡਰ ਹੈ, ਉਹ ਇਹ ਕਹਿ ਰਿਹਾ ਕਿ ਭਾਈ ਉਹਨਾਂ ਨੇ ਉਹਨਾਂ ਘਰਾਂ ਨੂੰ ਮਾਰਕ ਕਰਨਾ, ਉਹਨਾਂ ਅਦਾਰਿਆਂ ਨੂੰ ਜਿਹੜੇ ਨਹੀਂ। ਸੋ ਇਹ ਜਦੋਂ ਅਸੀਂ ਬਾਹਰਲੀ ਲੌਬੀ ਦੀ ਵੀ ਗੱਲ ਕਰ, ਇਹ ਬਿਲਕੁਲ ਇਹੀ ਪੈਟਰਨ ਹੈ। ਉਹਨਾਂ ਨੇ ਆਲ ਆਫ ਏ ਸਡਨ ਜਿਵੇਂ ਹੁਣ ਸਾਰੀ ਹੀਟ ਸਿੱਖਾਂ ਦੇ ਉੱਤੇ ਫੋਕਸ ਕੀਤੀ ਹੈ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਭਾਈ ਇਹੀ ਉੱਥੇ ਕਹਿਣ ਵਾਲੇ ਕਹੀ ਜਾਣ ਕਿਸਾਨ ਮੂਵਮੈਂਟ, ਸਾਰਾ ਭਾਰਤ ਫਲਾਣਾ ਟਿਮਕਾ, ਇਹ ਬਿਲਕੁਲ ਜਿਹੜੀ ਹੈ ਪਿਚਡ ਬੈਟਲ ਲੜਨਗੇ ਔਰ ਟਾਰਗੇਟਡ ਜਿਹੜੇ ਨੇ ਉਹ ਸਿੱਖ ਨੇ। ਔਰ ਇਹਦੇ 'ਚ ਕਿਵੇਂ ਫੇਕ ਪ੍ਰਭਾਵ ਦੇ ਕੇ ਇਹ ਆਪਣੇ ਇਸ ਡੁੱਬ ਰਹੇ ਮੋਦੀ ਰਜੀਮ ਨੂੰ ਪ੍ਰਮੋਟ ਕਰ ਰਹੇ ਨੇ। ਜ਼ਾਹਰ ਹੈ ਵੀ ਕੈਨੇਡਾ 'ਚ ਕੈਨੇਡੀਅਨ ਹਕੂਮਤ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਉਹ ਕੈਨੇਡਾ 'ਚ ਵੀ ਇਸ ਦਾ ਸਪਰੈਡ ਹੋਇਆ ਕਾਫੀ ਮਾੜੇ ਅੰਦਾਜ਼ COVID-19 ਦਾ। ਔਰ ਇਸ ਵੇਲੇ ਜਦੋਂ ਕਿ ਵੱਡੀਆਂ ਜਿਹੜੀਆਂ ਅਮਰੀਕਨ ਕੰਪਨੀਆਂ ਜਾਂ ਫਾਈਜ਼ਰ ਜਾਂ ਦੂਸਰੀਆਂ ਨੇ ਬਣਾਇਆ, ਉਹ ਅਜੇ ਉਹਨਾਂ ਦੇ ਲਿਮਿਟਿਡ ਡੋਜ਼ਿਸ ਨੇ ਜਿਹੜੇ ਪਹਿਲਾਂ ਵਿਦਿਨ ਅਮਰੀਕਾ ਉਹਨਾਂ ਦੀ ਖਪਤ ਹੈ। ਸੋ ਕੈਨੇਡਾ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਕਿਹਾ ਵੀ ਤੁਸੀਂ, ਕਿਉਂਕਿ ਜਿਵੇਂ ਮੈਂ ਕਿਹਾ ਵੀ ਉਹਨਾਂ ਦੀਆਂ ਸੀਰਮ ਇੰਸਟੀਚਿਊਟਸ ਨੇ, ਹੋਰ ਵੀ ਵੈਕਸੀਨੇਸ਼ਨ ਉੱਥੇ ਹੀ ਬਣਦੀਆਂ ਨੇ ਪਹਿਲਾਂ ਤੋਂ, ਕਿ ਵੀ ਉਹ ਭੇਜੋ। ਪਹਿਲਾਂ ਤਾਂ ਉਹਨਾਂ ਨੇ ਉਹਦਾ ਪੂਰਾ ਪ੍ਰੋਪੇਗੈਂਡਾ ਕੀਤਾ, ਇੰਡੀਅਨ ਮੀਡੀਆ, ਗੋਦੀ ਮੀਡੀਆ ਉੱਥੇ ਬੈਠਾ ਕਿ ਜੀ ਦੇਖੋ ਅਬ ਕੈਨੇਡਾ ਅੱਜ ਇੰਨਾ ਜਿਹੜਾ ਉਹ ਮਜਬੂਰ ਹੋ ਗਿਆ, ਇੰਨਾ ਹੋ ਗਿਆ ਕਿ ਭਾਰਤ ਤੋਂ ਉਹਨੇ ਮੰਗਿਆ ਕਿ ਸਾਡੀ ਜਾਨ ਬਚਾ ਲਓ, ਸਾਨੂੰ ਤੁਸੀਂ ਆ ਕੋਵਿਡ ਦੇ ਦਿਓ ਔਰ ਇੰਨਾ ਭੇਜਤਾ, ਔਰ ਥੈਂਕ ਯੂ ਤਾਂ ਇੱਥੇ ਤੁਸੀਂ ਵੈਸੇ ਕਿਸੇ ਨੂੰ ਚਪੇੜ ਮਾਰੋ ਉਹ ਵੀ ਅੱਗੋਂ ਥੈਂਕ ਯੂ ਕਹਿੰਦਾ। ਫਿਰ ਉਹਨੇ ਜਦੋਂ ਆਇਆ ਉਹਨੇ ਥੈਂਕ ਯੂ ਕੀਤਾ। ਹਾਲਾਂ ਜਿਵੇਂ ਅਸੀਂ ਕਿਹਾ ਵੀ ਆਲਰੇਡੀ ਯੂਰਪ ਦੇ ਵਿੱਚ ਤਾਂ ਇਹਨਾਂ ਦੀ ਬਣਾਈ ਬੈਨ ਹੋ ਰਹੀ ਹੈ, ਜਿਹੜੀ ਆਕਸਫੋਰਡ ਦੇ ਨਾਲ, ਆਕਸਫੋਰਡ ਦੀ ਰਿਸਰਚ ਹੈ ਬਣੀ ਉੱਥੇ ਹੈ ਔਰ ਉਹਨੂੰ ਆਪਣੀ ਦੱਸੀ ਜਾਂਦੇ ਨੇ ਵੀ ਜਿਵੇਂ ਅਸੀਂ ਬਣਾ ਕੇ ਦਿੱਤੀ। ਮੋਦੀ ਵੀ ਜਦੋਂ ਹੁਣ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਦੇਖੋ ਸਾਡੀ ਵੈਕਸੀਨੇਸ਼ਨ ਦੁਨੀਆ 'ਚ ਮਿਲੀਅਨਸ ਦੀ ਜਾਨ ਬਚਾ ਰਹੀ ਆ, ਅਸੀਂ ਵਿਸ਼ਵ ਗੁਰੂ ਬਣ ਗਏ। ਚਲੋ ਹੁਣ ਜੇ ਗੁਰੂ ਤਾਂ ਜਿਸ ਕਿਸਮ ਦਾ ਫਰਾਡੀਆ ਹੈ, ਉਹ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜੱਪ। ਹੁਣ ਤੁਸੀਂ ਦੇਖੋ ਵੀ ਕੈਨੇਡਾ 'ਚ ਜਿਹੜੇ ਹਿੰਦੂਤਵੀ ਬੈਠੇ ਨੇ, ਉਹਨਾਂ ਦੀਆਂ ਆਰਗੇਨਾਈਜੇਸ਼ਨ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਵੱਡੇ ਵੱਡੇ ਬੋਰਡ ਜਿਹੜੇ ਪੇਡ ਹੁੰਦੇ ਨੇ ਬਿਲ ਬੋਰਡਸ ਦੀ ਤਰ੍ਹਾਂ, ਉਹ ਲਵਾ ਦਿੱਤੇ ਔਰ ਉਹ ਦਰਸ਼ਕ ਦੇਖ ਵੀ ਸਕਦੇ ਨੇ। ਔਰ ਇਹ ਮੇਰਾ ਖਿਆਲ ਹੈ ਸਕਰੀਨ 'ਤੇ ਵੀ ਦਿਖਾ ਦੇਣਗੇ ਸਾਡੇ ਟੈਕਨੀਕਲ ਟੀਮ। ਹੁਣ ਇਹ ਬੋਰਡ ਕੀ ਹੈ? ਥੈਂਕ ਯੂ ਇੰਡੀਆ ਐਂਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਫॉर ਪ੍ਰੋਵਾਈਡਿੰਗ ਕੋਵਿਡ ਵੈਕਸੀਨ ਟੂ ਕੈਨੇਡਾ, ਲੌਂਗ ਲਿਵ ਕੈਨੇਡਾ ਇੰਡੀਆ ਫਰੈਂਡਸ਼ਿਪ। ਹੁਣ ਥੱਲੇ ਇਹ ਉੱਪਰ ਲਿਖਿਆ, ਲੋਕ ਜਿਹੜੇ ਲੰਘਦੇ ਨੇ ਵੀ, ਔਰ ਉੱਥੇ ਇੰਡੀਆ ਨੂੰ ਜਿਹੜੇ ਦਿਖਾ ਰਹੇ ਨੇ ਮੀਡੀਆ, ਥੱਲੇ ਛੋਟਾ ਲਿਖਿਆ ਹਿੰਦੂਜ਼ ਫਾਰ ਕੈਨੇਡਾ, ਇਹਨਾਂ ਨੇ ਫਾਈਨੈਂਸ ਕੀਤਾ। ਲੇਕਿਨ ਉੱਥੇ ਗੋਦੀ ਮੀਡੀਆ ਇਹ ਦਿਖਾ ਰਿਹਾ ਕਿ ਦੇਖੋ ਕੈਨੇਡਾ ਦੀ ਲੋਕਾਂ ਦੀ ਜਾਨ ਬਚਾਈ, ਕੈਨੇਡੀਅਨ ਸਰਕਾਰ ਜਿਹੜੀ ਹੈ ਉਹ ਮੋਦੀ ਦਾ ਥੈਂਕ ਯੂ ਕਰ ਰਹੀ ਹੈ। ਥੈਂਕ ਯੂ ਇੰਡੀਆ ਐਂਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਫॉर ਪ੍ਰੋਵਾਈਡਿੰਗ ਕੋਵਿਡ ਵੈਕਸੀਨ ਟੂ ਕੈਨੇਡਾ। ਹੁਣ ਜਿਨ੍ਹਾਂ ਦੇ ਨਾਂ ਦੇ ਉੱਤੇ ਬੋਰਡ ਲਵਾਏ ਗਏ ਨੇ, ਉਹ ਜਿਹੜਾ ਬੰਦਾ ਇੱਕ ਮੇਨ ਮੁੱਖ ਤੌਰ ਤੇ ਜਿਹੜੀ ਇਹਨਾਂ ਦੀ ਹੈ ਕੈਨੇਡਾ ਬੋਰਡ ਸਰਵਿਸ ਏਜੰਸੀ ਨੇ ਇਹ ਅਨਾਉਂਸ ਕੀਤਾ ਸੀ ਕਿ ਇਹ ਜਿਹੜਾ 57 ਸਾਲਾਂ ਦਾ ਬੰਦਾ ਹੈ, ਟੋਰਾਂਟੋ ਦਾ ਰੈਜ਼ੀਡੈਂਟ ਨਾਗੇਸ਼ਵਰ ਰਾਓ ਯੰਦਮੁਰੀ, ਜਿਹੜਾ ਕਿ ਇਸ ਮੇਨ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਹੈ, ਹਿੰਦੂ ਫੋਰਮ ਕੈਨੇਡਾ ਦਾ ਰਾਓ ਯੰਦਮੁਰੀ, ਉਹਨਾਂ ਨੇ ਇਹ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਟੋਰਾਂਟੋ ਮੈਨ ਫਾਊਂਡ ਗਿਲਟੀ ਆਫ ਇਮੀਗ੍ਰੇਸ਼ਨ ਫਰਾਡ, ਇਹ 2017 ਦੇ ਵਿੱਚ
ਕੈਨੇਡਾ ਬੋਰਡ ਸਰਵਿਸ ਏਜੰਸੀ ਨੇ ਕਿਹਾ ਵੀ ਸੋ ਸਾਰੇ ਫਰਾਡੀ ਹੈ, ਚੋਰ ਇਕੱਠੇ ਕੀਤੇ ਹੋਏ ਨੇ ਔਰ ਇਹ ਵੱਡਾ ਜਿਹੜਾ ਹੈ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਫੜਿਆ ਗਿਆ ਸੀ। ਹੁਣ ਇਹ ਜਿਹੜਾ ਸਾਹਮਣੇ ਆ ਗਿਆ ਕਿ ਭਾਈ ਇਹਨਾਂ ਨੇ ਫਰਾਡੀਏ ਬੰਦੇ ਦੀ ਜਿਹੜੀ ਆਰਗੇਨਾਈਜੇਸ਼ਨ ਖੜੀ ਕੀਤੀ ਹੋਈ ਹੈ, ਉਹਨਾਂ ਨੇ ਲਵਾਇਆ ਹੈ ਬੋਰਡ ਔਰ ਇੰਡੀਆ 'ਚ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਔਰ ਉਹਨਾਂ ਦੇ ਈਵਨ ANI ਵਗੈਰਾ ਜਿਹੜਾ ਹੈ ਉਹਨਾਂ ਦੀ ਸਟੋਰੀ ANI ਵਿਚ ਹੈਜ਼ ਕਲੋਜ਼ ਟਾਈਜ਼ ਵਿਦ ਇੰਡੀਅਨ ਮਿਨਿਸਟਰੀ ਐਕਸਟਰਨਲ ਅਫੇਅਰਸ ਦੀ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਕੈਨੇਡਾ ਥੈਂਕਸ ਇੰਡੀਆ ਮੂਵਮੈਂਟ ਐਂਡ ਰੀਇਨਫੋਰਸਿੰਗ the narrative of Canada's subservience to mighty India. They are deliberately masking the fact that this campaign has been sponsored by a Hindutva organization named Hindu Forum Canada based out in Mississauga, Ontario. So ਉੱਥੇ ਧੁੰਮਾਂ ਪਾ ਦਿੱਤੀਆਂ ਕਿ ਜੀ ਦੇਖੋ ਕੈਨੇਡਾ ਦਾ ਜਿਹੜਾ ਹੈ ਉਹ ਥੈਂਕ ਯੂ ਕਰ ਰਿਹਾ। ਪਰ ਆਸਟ੍ਰੇਲੀਆ ਦੇ ਵਿੱਚ ਸਿਚੁਏਸ਼ਨ ਪਰ ਕੈਨੇਡਾ 'ਚ ਜਿਵੇਂ ਅੱਜ ਹੀ ਵੀਰ ਮਨਦੀਪ ਸਿੰਘ ਹੋਰਾਂ ਨਾਲ ਆਸਟ੍ਰੇਲੀਆ 'ਚ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਕੈਨੇਡਾ ਦੇ ਸਿੱਖ ਤਾਂ ਵਾਰ ਹਾਰਡਨਡ ਨੇ, ਉਹ ਇਹਨਾਂ ਹਿੰਦੂਤਵੀਆਂ ਨੂੰ ਉਹਨਾਂ ਨੇ ਤਾਂ ਨਾਲ ਦੀ ਨਾਲ ਫਰਾਡੀਆ ਆਰਗੇਨਾਈਜੇਸ਼ਨ ਦਾ ਕੱਢ ਲਿਆ ਕਿ ਬਈ ਆਹ ਬੰਦਾ ਤਾਂ 2017 'ਚ ਫਰਾਡ ਦੇ ਵਿੱਚ ਇਮੀਗ੍ਰੇਸ਼ਨ ਫਰਾਡ 'ਚ ਫੜਿਆ ਗਿਆ ਸੀ ਔਰ ਨਾਲ ਦੀ ਨਾਲ ਉਹਨਾਂ ਦੀ ਮਸਲ ਵੀ ਆ ਉਹ ਅਜੇ ਆਸਟ੍ਰੇਲੀਆ ਵਾਲਿਆਂ ਨੇ ਉਹਨਾਂ ਦਾ ਜਿਹੜਾ ਉੱਥੇ ਹੋਰ ਖਤਰਨਾਕ ਰੂਪ 'ਚ ਜਿਹੜਾ ਉਹਨਾਂ ਨੇ ਕੀਤਾ, ਜਿਵੇਂ ਸਿਡਨੀ ਗੁਰਦੁਆਰੇ ਦੇ ਉੱਤੇ ਤਿਰੰਗਾ ਯਾਤਰਾ ਲੈ ਕੇ ਅਟੈਕ ਕਰਨ ਆਏ, ਹਾਲਾਂਕਿ ਸਿੰਘ ਪਹੁੰਚ ਗਏ ਪਰ ਇਹ ਹੈ ਕਿ ਵੀ ਇਹਦੇ ਤੋਂ ਉਹਨਾਂ ਦੀ ਅਗਰੈਸਿਵਨੈਸ ਸੀ। ਫਿਰ ਜਿਵੇਂ 4 ਸਿੱਖ ਨੌਜਵਾਨ ਜਿਸ ਗੱਡੀ 'ਚ ਸੀ ਉਸ ਨੂੰ ਤੋੜਿਆ ਗਿਆ, ਅਟੈਕ ਕੀਤਾ ਗਿਆ ਬ੍ਰਿਕ ਬੈਟਸ ਨਾਲ, ਉਹ ਭੱਜ ਕੇ ਨਿਕਲ ਗਏ। ਸੋ ਇਸ ਨੂੰ ਈਵਨ ਇੱਕ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ ਔਰ ਉਹਨਾਂ ਦੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਹਿੰਦੂਤਵਾ ਦੇ ਗੁੰਡਿਆਂ ਦਾ ਕੰਮ ਹੈ ਔਰ ਇਸ ਸਾਰੇ ਦੇ ਉੱਤੇ ਪੋਲੀਟੀਕਲੀ ਵੀ ਉੱਥੇ ਇੱਕ ਹਿੰਦੂਤਵਾ ਦੀ ਆਈਡੀਓਲੋਜੀ ਦੇ ਖਿਲਾਫ ਇੱਕ ਲਹਿਰ ਬਣ ਰਹੀ ਹੈ ਔਰ ਉਹਨੂੰ ਕਾਊਂਟਰ ਕਰਨ ਦੇ ਲਈ ਇਹਨਾਂ ਦੀ ਹਿੰਦੂ ਕੌਂਸਲ ਆਫ ਆਸਟ੍ਰੇਲੀਆ, ਜਿਸ ਨੂੰ ਇਹਨਾਂ ਨੇ 63 ਆਰਗੇਨਾਈਜੇਸ਼ਨਸ ਦਾ ਸਮੂਹ ਦੱਸਿਆ, ਉਹਨਾਂ ਦੇ ਪੂਰੇ ਨਾਂ ਹਿੰਦੂ ਕੌਂਸਲ ਆਸਟ੍ਰੇਲੀਆ, ਸਵਾਮੀ ਨਾਰਾਇਣ ਸਤਸੰਗ, ਹਿੰਦੂ ਟੈਂਪਲ ਐਂਡ ਕਲਚਰਲ ਸੈਂਟਰ, ਲੰਬੀ ਲਿਸਟ ਹੈ 63 ਆਰਗੇਨਾਈਜੇਸ਼ਨਸ ਦੀ। ਇਹਨਾਂ ਤੇ ਬੇਸਡ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਹਿੰਦੂ ਫੋਬੀਆ ਇਨ ਆਸਟ੍ਰੇਲੀਆ। ਹੁਣ ਜਦੋਂ ਸਿੱਖਾਂ ਨੇ ਇਹਨੂੰ ਕਦੇ ਵੀ ਸਿੱਖ ਹਿੰਦੂ ਇਸ਼ੂ ਤਾਂ ਹੈ ਹੀ ਨਹੀਂ, ਇਹ ਤਾਂ ਅਗੇਂਸਟ ਦਾ ਇੰਡੀਅਨ ਸਟੇਟ ਹੈ, ਪਰ ਕਿਉਂਕਿ ਇਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਇਹ ਸਿੱਖਾਂ ਨੇ ਇਸ ਹਿੰਦੂਤਵਾ ਵਾਲਿਆਂ ਨੂੰ ਹੈਡ ਔਨ ਲਿਆ, ਨਤੀਜੇ ਦੇ ਤੌਰ ਤੇ ਇਹ ਹੁਣ ਔਨ ਦਾ ਡਿਫੈਂਸਿਵ ਵੀ ਹੋਏ ਨੇ ਔਰ ਸਿੱਖਾਂ ਨੂੰ ਕਿਵੇਂ ਟਾਰਗੇਟ ਕੀਤਾ ਉਹਦਾ ਵੀ ਮੈਂ ਜ਼ਿਕਰ ਕਰਾਂਗਾ। ਪਰ ਇਹ ਇਹਨਾਂ ਦੀ ਡਿਫੈਂਸਿਵ ਸਟੇਟਮੈਂਟ ਹੈ, ਉਹਦਾ ਹੈਡਿੰਗ ਹੀ ਇਹ ਹੈ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦਾ, ਹਿੰਦੂ ਫੋਬੀਆ ਇਨ ਆਸਟ੍ਰੇਲੀਆ। ਇਹ ਜੁਆਇੰਟ ਸਟੇਟਮੈਂਟ ਬਾਈ ਹਿੰਦੂ ਕਮਿਊਨਿਟੀ ਇਨ ਆਸਟ੍ਰੇਲੀਆ ਔਰ ਉਹਦੇ ਥੱਲੇ ਜੁਆਇੰਟ ਸਟੇਟਮੈਂਟ ਦੇ 63 ਆਰਗੇਨਾਈਜੇਸ਼ਨਸ ਦੇ ਨਾਂ ਨੇ ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ, The series of events and incidents in the last few years have been unsettling and disturbing for the peaceful Hindu community across Australia. During the last 2 years, there have been agenda-based attacks that are supported and abetted by some elected politicians from outside and inside the parliament. More recently, we are concerned about the baseless allegations made by Honorable David Shoebridge about Hindu extremism in Australia. ਹੁਣ ਇਹ ਮੈਂਬਰ ਆਫ ਪਾਰਲੀਮੈਂਟ ਨੇ ਆਵਾਜ਼ ਵੀ ਚੁੱਕੀ ਹੈ ਕਿ ਭਾਈ ਇਹ ਹਿੰਦੂ ਐਕਸਟ੍ਰੀਮਿਸਟ ਦਾ ਗੰਦ ਜਿਹੜਾ ਹੈ ਸਾਡੇ ਮੁਲਕ 'ਚ ਵੀ ਆ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਹਿੰਦੂ ਆਸਟ੍ਰੇਲੀਅਨਸ ਬਹੁਤ ਆਸਟ੍ਰੇਲੀਅਨ ਵੈਲਿਊਜ਼ ਨੂੰ ਬਿਲੀਵ ਕਰਦੇ ਨੇ, ਹਿੰਦੂਇਜ਼ਮ ਇਜ਼ ਏ ਪੀਸ ਲਵਿੰਗ ਪੀਸ ਪ੍ਰਮੋਟਿੰਗ ਫੇਥ। ਉਹ ਨਜ਼ਰ ਆ ਰਿਹਾ ਤੁਹਾਡੇ ਮੋਦੀ ਦਾ 2002 ਦਾ ਜੋ ਕੁਝ ਤੁਸੀਂ ਕੀਤਾ ਅੱਜ ਤੁਸੀਂ ਕਰ ਰਹੇ ਹੋ, ਤੁਹਾਡੇ ਤੋਂ ਵੱਡਾ ਪੀਸ ਪ੍ਰਮੋਟਰ ਕੌਣ ਹੈ? ਇਟ ਪ੍ਰਮੋਟਸ ਐਂਡ ਪ੍ਰੈਕਟਿਸਿਸ ਰਿਸਪੈਕਟ ਐਂਡ ਟੋਲਰੈਂਸ ਫॉर ਆਲ ਅਦਰ ਫੇਥ। ਵਾਹ ਵਾਹ ਵਾਹ, ਝੂਠ ਹੀ ਬੋਲਣਾ ਤੇ ਉਹ ਰਸਗੁੱਲਿਆਂ ਦੇ ਡੱਬੇ ਦੇ ਬਾਹਰ ਲਿਖ ਦਿਓ ਕੈਲੋਰੀ ਜ਼ੀਰੋ, ਇਹ ਹੈ ਜੀ ਜ਼ੀਰੋ ਹੈ ਹੀ ਨਹੀਂ ਬਸ ਜ਼ਿਕਾ। ਸੋ ਇਹ ਸਾਰਾ ਉਹਨਾਂ ਨੇ ਇਹ ਕਹਿ ਕੇ ਜਿਹੜਾ ਕੀਤਾ। ਲੇਕਿਨ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹਨਾਂ ਨੇ ਸਿੱਖਾਂ ਨੂੰ ਡਾਇਰੈਕਟਲੀ ਟਾਰਗੇਟ ਕੀਤਾ, ਉਹਦੇ 'ਚ 1-2 ਟਵੀਟ ਜਿਹੜੇ ਸਾਡੀਆਂ ਨਜ਼ਰਾਂ 'ਚੋਂ ਗੁਜ਼ਰੇ ਨੇ, ਹੋਰ ਵੀ ਹੋਣਗੇ, ਪਰ ਉਹਦੇ 'ਚ ਇੱਕ ਸ਼ੇਨ ਪਟੇਲ ਦੇ ਨਾਂ ਥੱਲੇ ਇੱਕ ਪੂਰਾ ਹੈਸ਼ਟੈਗ ਬਣਾ ਕੇ ਉਹਨਾਂ ਨੇ ਚਲਾਇਆ, ਆਈਸਿਸ ਜਿਹੜੀ ਇਸਲਾਮਿਕ ਆਰਗੇਨਾਈਜੇਸ਼ਨ ਨਾਲ ਟੈਰਰਿਜ਼ਮ ਜੋੜਿਆ ਜਾਂਦਾ ਹੈ। ਆਈਸਿਸ का नया नाम ਖਾਲਿਸਤਾਨੀ, ਬਾਈਕਾਟ ਆਲ देयर ਬਿਜ਼ਨੈਸਿਸ। ਹੁਣ ਇਹ ਸ਼ੇਨ ਪਟੇਲ ਜਿਹੜਾ ਹੈ ਇਹ
ਕਰ ਰਿਹਾ ਹੈ ਕਿ ਭਾਈ ਇਹਨਾਂ ਦੀਆਂ ਬਿਜ਼ਨੈਸਿਸ ਬਾਈਕਾਟ ਕਰੋ। ਆਨੰਦ ਨਟਰਾਜਨ ਦੇ ਨਾਂ ਥੱਲੇ ਇੱਕ ਜਿਹੜਾ ਹੋਰ ਉਹਨਾਂ ਨੇ ਹੈਸ਼ਟੈਗ ਚਲਾਇਆ ਜਾਂ ਟਵੀਟ ਕੀਤਾ, ਹਿੰਦੂ ਸਿਟੀਜ਼ਨਸ ਆਫ ਆਸਟ੍ਰੇਲੀਆ should vote for the politicians who promise to ban visa for Sikhs। ਦੇਖੋ ਦਰਸ਼ਕ ਦੇਖ ਸਕਦੇ ਨੇ ਉਸ ਟਵੀਟ ਨੂੰ ਜੀ ਸਕਰੀਨ ਤੇ, ਆਨੰਦ ਨਟਰਾਜਨ ਦੇ ਨਾਂ ਥੱਲੇ, ਕਿ ਆਸਟ੍ਰੇਲੀਆ ਦੇ ਹਿੰਦੂ ਸਿਟੀਜ਼ਨ ਸਿਰਫ ਉਹਨਾਂ ਨੂੰ ਵੋਟ ਪਾਉਣ, ਕਿਉਂਕਿ ਇਲੈਕਸ਼ਨਸ ਹੋ ਰਹੀਆਂ ਇਹਨਾਂ ਦਿਨਾਂ 'ਚ ਹੀ। ਹਿੰਦੂ ਸਿਟੀਜ਼ਨਸ ਆਫ ਆਸਟ੍ਰੇਲੀਆ ਸ਼ੁੱਡ ਵੋਟ ਫॉर द ਪੋਲੀਟੀਸ਼ੀਅਨਸ ਹੂ ਪ੍ਰੋਮਿਸ ਟੂ ਬੈਨ ਵੀਜ਼ਾ ਫॉर ਸਿੱਖਸ, ਦੇਖੋ ਕਿ ਜਿਹੜੇ ਇਹ ਇਕਰਾਰ ਕਰਨ ਕਿ ਵੀ ਅਸੀਂ ਸਿੱਖਾਂ ਨੂੰ ਵੀਜ਼ਾ ਨਹੀਂ ਦਿਆਂਗੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਅਸੀਂ ਕੋਈ ਕਦੇ ਕਾਲ ਨਹੀਂ ਦਿੱਤੀ, ਹਾਲਾਂ ਸਾਡੇ ਕੋਲ ਵੀ ਪਲੇਟਫਾਰਮ ਹੈ, ਜਾਂ ਸਾਡੇ ਕਿਤੇ ਨਹੀਂ ਅਸੀਂ ਕਿਹਾ ਕਿ ਭਾਈ ਕਿਸੇ ਨੂੰ ਹਿੰਦੂ ਹੋਣ ਕਰਕੇ, ਹਾਲਾਂ ਹਿੰਦੂਤਵਾ ਔਰ ਹਿੰਦੂ ਇਹ ਦੋ ਚੀਜ਼, ਹਿੰਦੂ ਇੱਕ ਮਜ਼ਹਬ ਹੈ, ਜੇ ਉਹ ਮਜ਼ਹਬ ਮੰਨਣ ਵਾਲੇ ਨੇ ਜੀ ਸਦਕੇ, ਹਿੰਦੂਤਵਾ ਇੱਕ ਆਈਡੀਓਲੋਜੀ ਹੈ, ਉਸੇ ਤਰ੍ਹਾਂ ਜਿਵੇਂ ਨਾਜ਼ੀਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ। ਔਰ ਅਸੀਂ ਕਦੇ ਵੀ ਧਰਮ ਆਧਾਰਿਤ, ਮਜ਼ਹਬ ਆਧਾਰਿਤ ਨਫ਼ਰਤ ਨੂੰ ਨਾ ਪ੍ਰਮੋਟ ਤਾਂ ਦੂਰ ਦੀ ਗੱਲ, ਅਸੀਂ ਇਹ ਸਮਝਦੇ ਹਾਂ ਵੀ ਹਰ ਇੱਕ ਨੂੰ ਹੱਕ ਹੈ ਵੀ ਉਹ ਕੋਈ ਵੀ ਆਪਣੇ ਢੰਗ ਦੇ ਨਾਲ ਇਬਾਦਤ ਕਰੇ। ਪਰ ਤੁਸੀਂ ਇਹ ਦੇਖੋ ਵੀ ਇਹ ਕਿਸ ਹੱਦ ਤੱਕ ਜਾ ਚੁੱਕੇ ਨੇ। ਬਿਲਕੁਲ। ਔਰ ਇਹਦਾ ਫਿਰ ਜਵਾਬ ਕੀ ਹੋਣਾ ਚਾਹੀਦਾ, ਇਹ ਅਸੀਂ ਆਪਣੇ ਦਰਸ਼ਕਾਂ ਤੇ ਹੀ ਛੱਡਦੇ ਹਾਂ ਕਿ ਵੀ ਜੇ ਤੁਸੀਂ ਇਹ ਤਾਂ ਤੁਹਾਨੂੰ ਵੀਜ਼ੇ ਤੱਕ ਬਾਹਰੋਂ ਜਿਹੜਾ ਹੈ ਉਹ ਕਹਿ ਰਹੇ ਨੇ ਵੀ ਪਾਬੰਦੀਆਂ ਲਾਓ, ਜਿਹੜਾ ਲਵਾਏ ਉਹਨੂੰ ਤੁਸੀਂ ਜਿਤਾਓ, ਤੇ ਜੇ ਅਸੀਂ ਇਹਨਾਂ ਦੇ ਹੀ ਕਾਰੋਬਾਰਾਂ ਚੋਂ ਇਹਨਾਂ ਨੂੰ ਹੀ ਜਾ ਕੇ ਪੈਸੇ ਵਟਾਉਂਦੇ ਹਾਂ, ਇਹਨਾਂ ਦੇ ਫੰਡ ਫਿਰ ਸ਼ਿਵ ਸੈਨਾ, RSS, ਬਜਰੰਗ ਦਲ ਦੂਜਿਆਂ ਨੂੰ ਜਾਂਦੇ ਨੇ, ਜਿਨ੍ਹਾਂ ਨਾਲ ਸਾਡੇ ਭਰਾਵਾਂ ਭੈਣਾਂ ਨੂੰ ਉੱਥੇ ਮਾਰਿਆ ਜਾਂਦਾ ਹੈ, ਮਾਰਿਆ ਗਿਆ, ਮਾਰਿਆ ਜਾਏਗਾ। ਫਿਰ ਅਸੀਂ ਵੀ ਇਹ ਦੇਖਣਾ ਹੈ ਕਿ ਵੀ ਅਲਟੀਮੇਟਲੀ ਕਿੰਨੀ ਕੁ ਦੇਰ ਅਸੀਂ ਇਹ ਲੰਗਰ ਲਾਉਣ ਤੇ ਹੀ ਯਕੀਨ ਰੱਖਣਾ ਹੈ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਹੀ ਜਿਹੜੇ ਸਾਨੂੰ ਕੁੱਟਣ, ਉਹਨਾਂ ਨੂੰ ਕੁੱਟ ਖਾ ਕੇ ਵੀ ਕਹੀਏ ਵੀ ਤੂੰ ਥੱਕ ਗਿਆ ਹੋਏਗਾ, ਪਹਿਲਾਂ ਲੰਗਰ ਛਕ ਲੈ ਫਿਰ ਕੁੱਟ ਲਈ ਮੈਨੂੰ। ਹੁਣ ਇਹ ਟੂ ਮੱਚ ਹੈ, ਟੂ ਮੱਚ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।